ਅਸੂਲਾਂ ਜੰਮਦੀਆਂ ਦੇ ਹੀ ਮੂੰਹ ਤਿੱਖੇ ਹੁੰਦੇ ਨੇ। ਯਾਨੀ ਜਿਹੜੇ ਬਾਲ ਕੱਲ ਕਲਾਨ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਹੈ, ਉਹਨਾਂ ਦੇ ਗੁਣ ਬਚਪਨ ਤੋਂ ਹੀ ਦਿਸਣ ਲੱਗ ਪੈਂਦੇ ਨੇ। ਕਿਸੇ ਵੀ ਬਾਲ ਦੇ ਵਿੱਚ ਗੁਣ ਤੇ ਉਹਦੇ ਔਗਣ ਜਿਹੜੇ ਨੇ ਉਹਦੀ ਜਿਹੜੀ ਨਿਆਣੇਪਨ ਦੀ ਉਮਰ ਹੁੰਦੀ ਹੈ ਨਾ, ਉੱਥੋਂ ਹੀ ਹਵੇਦਾ ਹੋਣ ਲੱਗ ਪੈਂਦੇ ਨੇ, ਜ਼ਾਹਿਰ ਹੋਣ ਲੱਗ ਪੈਂਦੇ ਨੇ, ਪਤਾ ਲੱਗਣ ਲੱਗ ਪੈਂਦਾ, ਉਹ ਫੁੱਟ ਕੇ ਬਾਹਰ ਆਉਣ ਲੱਗ ਪੈਂਦੇ ਨੇ। ਪਤਾ ਲੱਗ ਜਾਂਦਾ ਕਿ ਇਹ ਬੰਦਾ ਅੱਗੇ ਨਿਕਲੇਗਾ। ਸਾਈਂ ਰਾਜ ਬੁਲੰਦ ਰਾਜ, ਹਾਂਜੀ, ਤੇ ਪੁੱਤਰ ਰਾਜ ਮੁਤਾਜ ਰਾਜ। बीवी वास्ते जेड़ा ओदा खामद है ना जी, हाँ जी, जो मतलब प्यार मुहब्बत दियां गल्लां जां दुख दर्द ओदे नाल वंडा सकदी है बीबी, हाँ जी, वो अपने पुत्तर नाल ते साझा नहीं कर सकदी। कि सरां च ते पड़ां च की फर्क हुंदा है? सरां दा लफ्जी मैना आराम करने वाली थां। लाहौर दे विच एक सुल्तान दी सरां है जी मशहूर सी, नारोवाल एक पंजू शाह दी सरां सी, चंगे लोकां ने वैसे भी बनाईयां सन, मुसाफर खाने, क्योंकि पैदल लोग सफर करते सन। 3.5 हथ जिमी है, हाँ जी, मिल्क तेरी, हाँ जी, वारिस शाह क्यों वले वलाणियां नूं? 3.5 हथ हर बंदे दी जेड़ी अपने 3.5 हथ ना, किसी दे छोटे भी हुंदे ने, ये ओदी कबर हुंदी है, ते मिल्क आंदे ने मलकीयत नूं। हाँ जी, ए दिसण जो ढेरियां जिथे उगी सर, घर घर करदे हो बंदे हो, ए जे असली घर। वारिस शाह की मान है वारसी दा, रब बेवारस कर मारदा है। हद लंगे औलिया ते बेहद लंगे पीर, ते हद बेहद दोवें ही लंगे, उसदा नाम फकीर। जेड़े फकीर या वली अल्लाह ने ना जी, ਉਹਨਾਂ ਦਾ ਜਿਹੜੀ ਖਾਸ ਨੇੜਤਾ ਹੁੰਦੀ ਹੈ ਨਾ ਰੱਬ ਨਾਲ, ਵਾਹ ਵਾਹ, ਹਾਂਜੀ, ਉਹ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਵਾਹ ਵਾਹ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू कीते जाण वाले तुहाडे अपने यूट्यूब चैनल मेला टीवी दे उत्ते ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ, ਆਪਸ ਦੇ ਵਿੱਚ ਸ਼ੇਅਰ ਤੇ ਪੰਜਾਬੀ ਪਿਆਰਿਆਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਇੱਕ ਵਾਰੀ ਅब्बासी ਖਲੀਫਾ ਹਾਰੂਨ ਰਸ਼ੀਦ ਨੂੰ ਉਹਦੀ ਬੇਗਮ ਨੇ ਗਿਲਾ ਕੀਤਾ। ਉਹਨਾਂ ਆਖਿਆ ਕਿ ਤੁਸੀਂ ਮੇਰੇ ਪੁੱਤਰ ਅਮੀਨ ਦੇ ਨਾਲ ਪਿਆਰ ਨਹੀਂ ਕਰਦੇ, ਤੇ ਛੋਟਾ ਜਿਹੜਾ ਮਾਮੂਨ ਰਸ਼ੀਦ ਹੈ ਉਹਦੇ ਨਾਲ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ। ਉਹਨਾਂ ਅੱਗੋਂ ਆਖਿਆ ਖਲੀਫਾ ਨੇ ਕਿ ਨਹੀਂ, ਐਸੀ ਗੱਲ ਕੋਈ ਨਹੀਂ, ਐਵੇਂ ਤੁਹਾਡਾ ਖਿਆਲ ਹੈ, ਮੇਰੇ ਦੋਵੇਂ ਹੀ ਬੱਚੇ ਨੇ, ਮੈਂ ਦੋਵਾਂ ਦੇ ਨਾਲ ਹੀ ਪਿਆਰ ਕਰਨਾ। ਕੁਝ ਦਿਹਾੜੇ ਲੰਘੇ ਤੇ ਹੋ ਸਕਦਾ ਹੈ ਬੇਗਮ ਜਿਹੜੀ ਸੀ ਜ਼ੁਬੈਦਾ ਖਾਤੂਨ, ਉਹਨਾਂ ਨੇ ਫੇਰ ਕੋਈ ਐਸੀ ਗੱਲ ਵੇਖੀ ਹੋਵੇ ਜਿਹਦੇ ਵਿੱਚ ਉਹਨਾਂ ਮੁਲਾਹਜ਼ਾ ਕੀਤਾ ਹੋਵੇ ਕਿ ਖਲੀਫਾ ਹਾਰੂਨ ਰਸ਼ੀਦ ਮਾਮੂਨ ਨਾਲ ਜ਼ਿਆਦਾ ਪਿਆਰ ਕਰਦੇ ਨੇ ਔਰ ਕੋਈ ਇਮਤਿਆਜ਼ੀ ਸਲੂਕ ਕਰਦੇ ਨੇ ਅਮੀਨ ਦੀ ਨਿਸਬਤ। ਚੁਨਾਚਾ ਉਹਨਾਂ ਫੇਰ ਗਿਲਾ ਕੀਤਾ। ਉਹਨਾਂ ਆਖਿਆ, ਅਮੀਰੁਲ ਮੋਮਿਨੀਨ, ਮੈਂ ਅਕਸਰ ਦੇਖਦੀ ਹਾਂ
ਕਿ ਤੁਸੀਂ ਮੇਰੇ ਬੇਟੇ ਅਮੀਨ ਨਾਲ ਪਿਆਰ ਨਹੀਂ ਕਰਦੇ, ਤੁਸੀਂ ਮਾਮੂਨ ਨਾਲ ਜ਼ਿਆਦਾ ਪਿਆਰ ਕਰਦੇ ਹੋ। ਸਾਹਿਬੋ, ਉਸ ਦਿਨ ਫਿਰ ਦੱਸਿਆ ਹਾਰੂਨ ਰਸ਼ੀਦ ਨੇ, ਉਹਨੇ ਆਖਿਆ ਅਸਲ 'ਚ ਗੱਲ ਇਹ ਵੇ ਕਿ ਅਮੀਨ ਵੀ ਮੇਰਾ ਬੇਟਾ ਹੈ, ਲੇਕਿਨ ਮਾਮੂਨ ਜ਼ਿਆਦਾ ਅਕਲਮੰਦ ਹੈ, ਜ਼ਿਆਦਾ ਮੈਨੂੰ ਦਾਨਸ਼ਮੰਦ ਜਾਪਦਾ ਹੈ, ਅਕਲ ਵਾਲੀਆਂ ਗੱਲਾਂ ਕਰਦਾ ਹੈ। ਜਦੋਂ ਬਜ਼ਿੱਦ ਹੋਈਆਂ ਤੇ ਮੁਸਰ ਹੋਈਆਂ ਜ਼ੁਬੈਦਾ ਖਾਤੂਨ ਕਿ ਨਹੀਂ ਮੇਰਾ ਪੁੱਤਰ ਕਿਸ ਗੱਲੋਂ ਘੱਟ ਹੈ, ਤੇ ਖਲੀਫਾ ਹਾਰੂਨ ਰਸ਼ੀਦ ਨੇ ਆਪਣੀ ਬੇਗਮ ਨੂੰ ਆਖਿਆ ਕਿ ਅੱਛਾ ਇਸ ਤਰ੍ਹਾਂ ਕਰਨੇ ਆ ਕਿ ਇੱਕ ਖੁਫੀਆ ਕਾਸਦ ਦੇ ਹੱਥ ਦੋਵਾਂ ਪੁੱਤਰਾਂ ਨੂੰ ਵਾਰੋ ਵਾਰੀ ਇੱਕ ਸੁਨੇਹਾ ਘੱਲਨੇ ਆ। ਤੁਸੀਂ ਪਹਿਲੇ ਸੁਨੇਹਾ ਘੱਲੋ ਆਪਣੇ ਪੁੱਤਰ ਨੂੰ ਕਾਸਦ ਰਾਹੀਂ, ਤੇ ਉਹਨੂੰ ਆਖੋ ਕਿ ਕੱਲ੍ਹ ਨੂੰ ਜਦੋਂ ਤੂੰ ਖਲੀਫਾ ਵਕਤ ਬਣ ਜਾਏਗਾ ਤੇ ਮੇਰੇ ਨਾਲ ਕੀ ਵਰਤਾਰਾ ਕਰੇਗਾ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜ਼ੁਬੈਦਾ ਖਾਤੂਨ ਨੇ ਭੇਜਿਆ ਖੁਫੀਆ ਕਾਸਦ ਦੇ ਹੱਥ ਇੱਕ ਸੁਨੇਹਾ ਅਮੀਨ ਵੱਲੇ, ਆਪਣੇ ਪੁੱਤਰ ਵੱਲੇ। ਅਮੀਨ ਨੇ ਅੱਗੋਂ ਜਵਾਬ ਦਿੱਤਾ, ਉਹਨੇ ਆਖਿਆ ਕਿ ਜਾ ਕੇ ਮਲਕਾ ਆਲੀਆ ਨੂੰ ਇਹ ਦੱਸੋ ਕਿ ਮੈਂ ਜਦੋਂ ਖਲੀਫਾ ਵਕਤ ਬਣਾਂਗਾ ਮੈਂ ਉਹਨਾਂ ਨੂੰ ਜ਼ਰੋ ਜਵਾਹਰ ਦੇ ਨਾਲ ਲੱਦ ਦਿਆਂਗਾ, ਖਜ਼ਾਨਿਆਂ ਦੇ ਮੂੰਹ ਉਹਨਾਂ ਦੇ ਹੁਕਮ ਤੇ ਖੁੱਲਣ ਕਰਨਗੇ, ਜੋ ਮੂੰਹੋਂ ਕੱਢਣ ਕਰਨਗੀਆਂ, ਜੋ ਮੇਰੇ ਬਸਾਤ 'ਚ ਹੋਏ ਕਰੇਗਾ ਉਹਨਾਂ ਦਾ ਹੁਕਮ ਪੂਰਾ ਹੋਏ ਕਰੇਗਾ। ਪਿਆਰਿਓ, ਬਾਅਦ ਵਿੱਚ ਖਲੀਫਾ ਹਾਰੂਨ ਰਸ਼ੀਦ ਨੇ ਆਖਿਆ ਕਿ ਹੁਣ ਇਹੋ ਹੀ ਸੁਨੇਹਾ ਮਾਮੂਨ ਨੂੰ ਵੀ ਘੱਲੋ। ਮਲਕਾ ਜ਼ੁਬੈਦਾ ਨੇ ਫਿਰ ਉਸੇ ਹੀ ਆਪਣੇ ਖੁਫੀਆ ਕਾਸਦ ਦੇ ਜ਼ਰੀਏ ਇਹ ਸੁਨੇਹਾ ਭੇਜਿਆ ਮਾਮੂਨ ਰਸ਼ੀਦ ਨੂੰ ਕਿ ਮਾਮੂਨ, ਜਦੋਂ ਤੁਸੀਂ ਕੱਲ੍ਹ ਨੂੰ ਖਲੀਫਾ ਵਕਤ ਬਣੋਗੇ ਤੇ ਮੇਰੇ ਨਾਲ ਕੀ ਸਲੂਕ ਕਰੋਗੇ। ਪਿਆਰਿਓ, ਅੱਗੋਂ ਮਾਮੂਨ ਨੇ ਆਪਣੀ ਮਾਂ ਨੂੰ, ਮਲਕਾ ਜ਼ੁਬੈਦਾ ਖਾਤੂਨ ਨੂੰ, ਜਿਹੜੀ ਕਿ ਉਹਨਾਂ ਦੀ ਮੁਤਰਈ ਮਾਂ ਸਨ, ਉਹਨਾਂ ਨੂੰ ਇਹ ਸੁਨੇਹਾ, ਇਹ ਪਰਤਾਵਾ ਭਿਜਵਾਇਆ। ਉਹਨਾਂ ਆਖਿਆ, ਮਲਕਾ ਕੀ ਗੱਲ ਪੈ ਕਰਦੇ ਹੋ, ਤੁਸੀਂ ਕਿੱਡੇ ਆਰਾਮ ਨਾਲ ਪੁੱਛ ਲਿਆ ਕਿ ਕੱਲ੍ਹ ਨੂੰ ਜਦੋਂ ਤੂੰ ਖਲੀਫਾ ਵਕਤ ਬਣੇਗਾ। ਉਹਨਾਂ ਨੇ ਆਖਿਆ, ਮਾਮੂਨ ਨੇ ਜਵਾਬ ਦਿੱਤਾ ਕਿ ਤੁਹਾਨੂੰ ਪਤਾ ਨਹੀਂ ਕਿ ਅਮੀਰੁਲ ਮੋਮਿਨੀਨ ਖਲੀਫਾ ਹਾਰੂਨ ਰਸ਼ੀਦ ਦੀ ਜੁਦਾਈ, ਜਦੋਂ ਉਹਨਾਂ ਦਾ ਇੰਤਕਾਲ ਹੋਏਗਾ, ਉਹ ਵਕਤ ਕਿਸੇ ਕਿਆਮਤ ਸੁਗਰਾ ਤੋਂ ਘੱਟ ਨਹੀਂ ਹੋਏਗਾ। ਮੇਰੀਆਂ ਤੇ ਅੱਖਾਂ ਪਥਰਾ ਜਾਣਗੀਆਂ, ਮੇਰੇ ਦਿਲ ਦੀ ਧੜਕਨ ਬੰਦ ਹੋ ਜਾਏਗੀ। ਅੱਲਾ ਕਦੀ ਉਹ ਵੇਲਾ ਨਾ ਲਿਆਏ ਕਿ ਅਮੀਰੁਲ ਮੋਮਿਨੀਨ ਦਾ ਸਾਇਆ ਮੇਰੇ ਸਿਰ ਤੋਂ ਉੱਠ ਜਾਏ। ਤੁਸੀਂ ਇਨਾਮ ਇਕਰਾਮ ਦੀ ਗੱਲ ਕਰ ਰਹੇ ਹੋ। ਮੈਂ ਕਦੀ ਨਹੀਂ ਚਾਹੁੰਦਾ ਕਿ ਮੇਰੇ ਵਾਲਦ ਸਾਹਿਬ ਮੈਨੂੰ ਯਤੀਮ ਛੱਡ ਕੇ ਇਸ ਦੁਨੀਆ ਤੋਂ ਟੁਰ ਜਾਣ। ਦੁਆ ਕਰਿਆ ਕਰੋ ਅੱਲਾ ਪਾਕ ਦੇ ਹਜ਼ੂਰ ਕਿ ਅੱਲਾ ਪਾਕ ਸੱਚਾ ਸਾਹੀਂ ਬਾਦਸ਼ਾਹਤ ਕਾਇਮ ਰੱਖੇ, ਖਿਲਾਫਤ ਕਾਇਮ ਰੱਖੇ ਖਲੀਫਾ ਹਾਰੂਨ ਰਸ਼ੀਦ ਦੀ, ਤੇ ਅਮੀਰੁਲ ਮੋਮਿਨੀਨ ਹੀ ਸਾਡੇ ਸਿਰ ਤੇ ਤਾਂ ਕਿਆਮਤ ਸਲਾਮਤ ਰਹਿਣ। ਲਓ ਜੀ ਪਿਆਰਿਓ, ਜਦੋਂ ਕਾਸਦ ਇਹ ਜਵਾਬ ਲੈ ਕੇ ਪਿਛਾਂ ਪਰਤ ਕੇ ਆਇਆ ਤੇ ਖਲੀਫਾ ਹਾਰੂਨ ਰਸ਼ੀਦ ਨੇ ਆਪਣੀ ਮਹਿਬੂਬ ਬੇਗਮ ਨੂੰ ਪੁੱਛਿਆ ਕਿ ਹੁਣ ਤੁਸੀਂ ਦੱਸੋ, ਤੁਸੀਂ ਆਪੋਂ ਦੋਵਾਂ ਬਾਲਾਂ ਦਾ ਇਮਤਿਹਾਨ ਲਿਆ ਹੈ ਨਾ, ਤੇ ਵੇਖੋ ਪਹਿਲੇ ਦਾ ਕੀ ਜਵਾਬ ਸੀ ਤੇ ਦੂਸਰੇ ਦਾ ਕੀ ਜਵਾਬ ਹੈ। ਉਸ ਵੇਲੇ ਪਿਆਰਿਓ, ਮਲਕਾ ਜ਼ੁਬੈਦਾ ਖਾਤੂਨ ਨੇ ਇਤਰਾਫ ਕੀਤਾ ਕਿ ਖਲੀਫਾ ਤੁਸੀਂ ਸਹੀ ਫਰਮਾ ਰਹੇ ਹੋ, ਤੁਹਾਡੀ ਜਿਹੜੀ ਪਰਖ ਹੈ, ਤੁਹਾਡੀ ਜਿਹੜੀ ਪੜਚੋਲ ਹੈ, ਉਹ ਮੇਰੇ ਨਾਲੋਂ ਬਹੁਤ ਅੱਗੇ ਵੇ। ਉਹਨਾਂ ਦੇ ਮੂੰਹੋਂ ਉਸ ਵੇਲੇ ਨਿਕਲਿਆ ਕਿ ਇਹ ਵੱਡਾ ਭਰਾ ਹੈ ਅਮੀਨ, ਤੇ ਇਹ ਖਲੀਫਾ ਤੇ ਬਣੇਗਾ, ਯਾਨੀ ਖਲੀਫਾ ਹਾਰੂਨ ਰਸ਼ੀਦ ਜਿਹੜੇ ਨੇ ਉਹਨਾਂ ਦੀ ਰਹਿਲਤ ਤੋਂ ਬਾਅਦ ਖਲੀਫਾ ਤੇ ਅਮੀਨ ਹੀ ਬਣਿਆ। ਲੇਕਿਨ ਉਹਦੀ ਆਪਣੀ ਸਕੀ ਮਾਂ ਨੇ ਇਹ ਪੇਸ਼ਗੋਈ ਕਰ ਛੱਡੀ ਸੀ ਕਿ ਇਹ ਖਲੀਫਾ ਤੇ ਬਣੇਗਾ, ਲੇਕਿਨ ਇਹਦਾ ਇਕਤਦਾਰ ਦੇਰ ਪਾ ਨਹੀਂ ਹੋਵੇਗਾ। ਤੇ ਇਸੇ ਤਰ੍ਹਾਂ ਹੀ ਹੋਇਆ। ਉਹਦੀ ਪੇਸ਼ਗੋਈ, ਅਮੀਨ ਦੀ ਵਾਲਿਦਾ ਦੀ ਪੇਸ਼ਗੋਈ ਸੱਚ ਸਾਬਤ ਹੋਈ। ਸਿਰਫ 4 ਸਾਲ ਬਰਸਰੇ ਇਕਤਦਾਰ ਰਿਹਾ ਅਮੀਨ। ਉਸ ਤੋਂ ਬਾਅਦ ਫਿਰ
ਮਾਮੂਨ ਰਸ਼ੀਦ ਦੀ ਹਕੂਮਤ ਕਾਇਮ ਹੋ ਗਈ। ਪਿਆਰਿਓ, ਇਹ ਵਾਕਿਆ ਜਿਹੜਾ ਤੁਹਾਡੇ ਹਜ਼ੂਰ ਬਿਆਨ ਕੀਤਾ ਹੈ, ਇਹਦੇ ਤੋਂ ਪੰਜਾਬੀ ਜ਼ੁਬਾਨ ਜਿਹੜੀ ਸਾਡੀ ਮਾਂ ਬੋਲੀ ਹੈ ਉਹਦਾ ਉਹ ਅਖਾਣ ਮੈਨੂੰ ਚੇਤੇ ਆ ਗਿਆ ਹੈ, ਜਿਹੜਾ ਇਸ ਤਰ੍ਹਾਂ ਹੈ ਭਈ ਸੂਲਾਂ ਜੰਮਦੀਆਂ ਦੇ ਹੀ ਮੂੰਹ ਤਿੱਖੇ ਹੁੰਦੇ ਨੇ। ਯਾਨੀ ਜਿਹੜੇ ਬਾਲ ਕੱਲ ਕਲਾਂ ਨੂੰ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਹੈ, ਉਹਨਾਂ ਦੇ ਗੁਣ ਬਚਪਨ ਤੋਂ ਹੀ ਦਿਸਣ ਲੱਗ ਪੈਂਦੇ ਨੇ। ਕਿਸੇ ਵੀ ਬਾਲ ਦੇ ਵਿੱਚ ਗੁਣ ਤੇ ਉਹਦੇ ਔਗਣ ਜਿਹੜੇ ਨੇ, ਉਹ ਉਹਦੀ ਜਿਹੜੀ ਨਿਆਣੇਪਨ ਦੀ ਉਮਰ ਹੁੰਦੀ ਹੈ ਨਾ, ਉੱਥੋਂ ਹੀ ਹਵੇਦਾ ਹੋਣ ਲੱਗ ਪੈਂਦੇ ਨੇ, ਜ਼ਾਹਿਰ ਹੋਣ ਲੱਗ ਪੈਂਦੇ ਨੇ, ਪਤਾ ਲੱਗਣ ਲੱਗ ਪੈਂਦਾ, ਉਹ ਫੁੱਟ ਕੇ ਬਾਹਰ ਆਉਣ ਲੱਗ ਪੈਂਦੇ ਨੇ। ਪਤਾ ਲੱਗ ਜਾਂਦਾ ਕਿ ਇਹ ਬੰਦਾ ਅੱਗੇ ਨਿਕਲੇਗਾ ਤੇ ਇਹ ਜਿਹੜਾ ਇਹ ਇੰਨੇ ਜੋਗਾ ਨਹੀਂ। ਇਹੋ ਹੀ ਐਨਾਲਿਸਿਸ ਜਿਹੜਾ ਨਾ, ਇਹੋ ਹੀ ਤਜਜ਼ੀਆ ਆਪਣੇ ਦੋਵਾਂ ਪੁੱਤਰਾਂ ਦੇ ਬਾਰੇ ਖਲੀਫਾ ਹਾਰੂਨ ਰਸ਼ੀਦ ਦਾ ਸੀ, ਜਿਹੜਾ ਫਿਰ ਵੇਲੇ ਨੇ ਸੱਚ ਸਾਬਤ ਕਰ ਦਿੱਤਾ। ਸਾਹਿਬੋ, ਤੁਹਾਡੇ ਭਿਜਵਾਏ ਹੋਏ ਅਖਾਣ ਸਾਡੇ ਕੋਲ ਨੇ, ਅਸਾਂ ਲਿਖ ਲਏ ਹੋਏ ਨੇ। ਆਓ ਚਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली अस्सलामुअलैकुम जनाब बाजवा साहब। जी वालेकुम सलाम, बिस्मिल्लाह जी। डॉक्टर साहब खैरा होन जी, की हाल चाल है? ठीक हो, राजी बाजी हो? अल्लाह पाक दा एहसान जनाब, तुहाड़ियां दुआवां मेरी सरकार। अच्छा, मेरे हजूर साडे एक बड़े ही प्यारे दर्शक ने, डॉक्टर अब्दुल रऊफ सादक साहब, मुस्तकिल जनाब साडे नाज़र ने। उन्हां बड़ा ही प्यारा एक अखान भी भेजिया ते एक सवाल भी भेजिया। सब तो पहले तो उन्हें पूछा जी कि म्याणी पंजाबी च किनू आखदे ने? ਇਹ ਮਿਆਣੀ ਜਿਹੜਾ ਨਾ ਜੀ, ਜਿਹੜਾ ਜਦੋਂ ਅਸੀਂ ਛਿਜਰਿਆਂ ਤੇ ਜਿਹੜਾ ਕੰਮ ਕਰ ਰਹੇ ਹਾਂ ਨਾ जी जी ਉਹਦੇ ਵਿੱਚ ਇੱਕ ਮੂਲ ਰਾਜ ਦਾ ਨਾਮ ਆਉਂਦਾ ਹੈ जी ਹਮਸਾ ਚਾਲਕ ਤੋਂ ਅੱਗੇ ਮੂਲ ਰਾਜ ਦੇ ਕਾਫੀ ਪੁੱਤਰ ਸਨ, 13 ਪੁੱਤਰ, जी ਜਿਨ੍ਹਾਂ ਦੇ ਵਿੱਚੋਂ 4 ਪੁੱਤਰ ਜਿਹੜੇ ਸਨ ਉਹ ਅਗਨ ਬੰਸ ਸਦਾਂਦੇ ਸਨ, अच्छा ਬਾਕੀ ਸੂਰਜ ਬੰਸ ਸਦਾਂਦੇ ਸਨ। ठीक ਉਹਨਾਂ ਚਵਾਂ ਦੇ ਵਿੱਚ ਇਹ ਨਾ ਚਲੋਕ ਨਾਂ ਦਾ ਇੱਕ ਬੰਦਾ ਸੀ, जी ਜਿਹਨੂੰ ਸੋਲੰਗੀ ਵੀ ਆਂਦੇ ਸਨ, जी जी ਮੋਹਾਣਾ ਵੀ ਆਂਦੇ ਸਨ। जी जी ਅੱਛਾ, ਇਹ ਉਹ ਲੋਕ ਸਨ ਜਿਹੜੀ ਇਹਨਾਂ ਦੀ ਆਰਮੀ ਸੀ ਨਾ ਉਸ ਵੇਲੇ ਜੱਟਾਂ ਦੀ, ਹਾਂਜੀ जी ਇਹ ਮਤਲਬ ਇਹ ਲੜਾਕੇ ਕਬੀਲੇ ਸਨ। ਸਰਵਾਈਵਲ ਆਫ ਦਾ ਫਿਟਨੈਸ ਦਾ ਦੌਰ ਸੀ, जी जी ਤਗੜਸ਼ਾਹੀ ਦਾ, ਭਈ ਜਨਾਬ ਡੰਗਰ ਚੰਗਰ ਨਾਲ ਹੀ ਲਈ ਫਿਰਨੇ, ਨਾਲ ਹੀ ਬੱਚੇ ਪੱਕੀ ਵਸੋਂ ਬਣਾ ਕੇ ਕਦੋਂ ਰਹਿੰਦੇ ਸਨ ਇਹ ਲੋਕ। जी जी ਅੱਛਾ, ਚਲੋਕ ਉਹਦੇ ਜਿਹੜੇ ਕੌਮ ਸੀ ਨਾ ਸਾਰੀ, ਜਿਨ੍ਹਾਂ ਨੂੰ ਮਹਾਣੇ ਵੀ ਆਂਦੇ ਸਨ, ਮਿਆਣੇ ਵੀ ਆਂਦੇ ਸਨ, हाँ ਔਰ ਇਹ ਲੋਕ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਸਨ। हाँ ਤੇ ਜਿਹੜਾ ਇਹਨਾਂ ਦਾ ਵਾਸ ਹੁੰਦਾ ਸੀ ਨਾ, ਜਿੱਥੇ ਇਹ ਮਹਾਣੇ ਲੋਕ ਵਸਦੇ ਸਨ, ਹਾਂਜੀ ਸੋਲੰਗੀ ਇਹ ਸਾਰੀ ਨਸਲ, ਉਸ ਥਾਂ ਨੂੰ ਮਿਆਣੀ ਆਂਦੇ ਸਨ। ठीक ये जेड़ा सरगोधे दे विच इलाका ਹਾਂ है ਜਿਹੜਾ म्याणी। ਹਾਂਜੀ ਆ ਦਰਿਆ ਦੇ ਕੰਢੇ ਤੇ ਜੇਲਮ ਦੇ ਉੱਤੇ, ਹਾਂ। ਹਾਂਜੀ ਇਸ ਜਿੱਥੇ ਵੀ ਮਿਆਣੀ ਹੋਏਗੀ ਦਰਿਆ ਦੇ ਕੰਢੇ ਦੇ ਉੱਤੇ ਹੋਏਗੀ। जी ਹਾਂਜੀ ਤੇ ਨਾਲ ਬਾਜਵਾ ਸਾਹਿਬ ਉਹਨਾਂ ਇੱਕ ਅਖਾਣ ਵੀ ਭੇਜਿਆ ਹੈ ਜੀ 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 ਭਈ ਸਾਈਂ ਰਾਜ ਬੁਲੰਦ ਰਾਜ ਹਾਂਜੀ ਤੇ ਪੁੱਤਰ ਰਾਜ ਮੁਤਾਜ ਰਾਜ। ਹਾਂਜੀ ਸਾਈਂ ਦਾ ਅੱਜ ਦਾ ਵੇਖੋ ਜੀ, ਜਿਹੜਾ ਸਾਈਂ ਹੈ ਨਾ, ਯਾਨੀ ਪਿਓ ਖਾਵੰਦ, ਜਿਹੜਾ ਹੈ, ਹਾਂਜੀ। ਹਾਂਜੀ ਜਾਂ ਮਾਲਕ। ਅੱਛਾ, ਮਾਲਕ ਦਾ ਜਿਹੜਾ ਰਾਜ ਹੈ ਅਸਲ 'ਚ ਉਹ ਹੀ ਰਾਜ ਉਹ ਹੀ ਹੈ। ਰਾਜ ਯਾਨੀ ਬੀਵੀ ਵਾਸਤੇ ਜਿਹੜਾ ਉਹਦਾ ਖਾਮਦ ਹੈ ਨਾ ਜੀ, ਹਾਂਜੀ ਜੋ ਮਤਲਬ ਪਿਆਰ ਮੁਹੱਬਤ ਦੀਆਂ ਗੱਲਾਂ ਜਾਂ ਦੁੱਖ ਦਰਦ ਉਹਦੇ ਨਾਲ ਵੰਡਾ ਸਕਦੀ ਹੈ ਬੀਬੀ, ਹਾਂਜੀ ਉਹ ਆਪਣੇ ਪੁੱਤਰ ਨਾਲ ਤੇ ਸਾਂਝਾ ਨਹੀਂ ਕਰ ਸਕਦੀ, ਨਹੀਂ। ਹਾਂਜੀ। ਇਸ ਵਾਸਤੇ ਪੁੱਤਰ ਜਿੰਨਾ ਮਰਜ਼ੀ ਉਹਦੀ ਖਿਦਮਤ ਕਰਦਾ ਹੋਵੇ, ਸਾਰਾ ਕੁਝ ਆਪਣੇ ਬਾਰੇ 'ਚ, ਅਗਰ ਕਿਸੇ ਬੀਬੀ ਦਾ ਖਾਮਦ ਫੌਤ ਹੋ ਜਾਂਦਾ ਹੈ, ਹਾਂਜੀ, ਤੇ ਪੁੱਤਰ ਜੋ ਮਰਜ਼ੀ ਉਹਦੇ ਪੈਰ ਧੋ ਕੇ ਪਿਆ ਪੀਵੇ, ਲੇਕਿਨ ਜੋ ਉਹਦੀਆਂ ਲੋੜਾਂ, ਜੋ ਉਹਦੇ ਦੁੱਖ ਦਰਦ ਦਾ ਭਾਈਵਾਲ ਉਹਦਾ ਖਾਮਦ ਬਣ ਸਕਦਾ ਸੀ, ਉਹ ਪੁੱਤਰ ਨਹੀਂ ਬਣ ਸਕਦਾ, ਨਹੀਂ ਬਣ ਸਕਦੇ। ਵਾਹ। ਇਸ ਵਾਸਤੇ ਜਿਹੜੀ ਸਾਈਂ ਦੀ ਜਾਂ ਮਾਲਕ ਦੀ, ਸਾਈਂ ਮਾਲਕ ਨੂੰ ਵੀ ਆਖਦੇ ਨੇ, ਕਸਮ ਨੂੰ ਵੀ ਆਖਦੇ ਨੇ, ਉਹਦੇ ਰਾਜ 'ਚ ਜਿਹੜੀ ਬੀਬੀਆਂ ਨੂੰ ਜਾਂ ਬੀਬੀ ਦੀ ਮੌਜ ਹੈ ਜਾਂ ਉਹਦੀ ਜਿਹੜੀ ਗੱਲ ਹੈ ਨਾ ਜੀ, ਉਹ ਪੁੱਤਰ ਦੇ ਹੁੰਦਿਆਂ ਕਦੀ ਵੀ ਨਹੀਂ ਬਣ, ਯਾਨੀ ਪੁੱਤਰ ਦੇ ਰਾਜ 'ਚ ਕਦੀ ਵੀ ਨਹੀਂ ਹੋ ਸਕਦੀ। ਵਾਹ। ਹਾਂਜੀ ਹਾਂਜੀ ਪਿਆਰਿਓ, ਸਾਈਂ ਰਾਜ ਬੁਲੰਦ ਰਾਜ
ਤੇ ਪੁੱਤਰ ਰਾਜ ਮੁਹਤਾਜ ਰਾਜ, ਜਿਹਨੂੰ ਅਸੀਂ ਮੁਥਾਜ ਆਨੇ ਆ ਪੰਜਾਬੀ। ਪਿਆਰਿਓ, ਬੜੀ ਹੋਈ ਇਹਦੇ ਵਿੱਚ ਜ਼ਬਰਦਸਤ ਅਕਲ ਵਾਲੀ ਗੱਲ ਸਾਡੇ ਸਿਆਣਿਆਂ ਇਸ ਅਖਾਣ ਦੇ ਵਿੱਚ ਪਰੋਈ ਹੈ। ਤੁਸੀਂ ਵੇਖੋ ਨਾ, ਆਪਣੇ ਸਿਰ ਦਾ ਸਾਈਂ ਜਦੋਂ ਜਿਉਂਦਾ ਹੁੰਦਾ ਹੈ, ਉਸ ਵੇਲੇ ਖਾਤੂਨ ਖਾਨਾ ਜਿਹੜੀ ਹੈ, ਉਹਦੀ ਜਿਹੜੀ ਗੱਲਬਾਤ ਹੁੰਦੀ ਹੈ ਘਰੋਕੀ ਔਰਤ ਦੀ, ਉਹ ਤੇ ਫਿਰ ਉਸ ਵੇਲੇ ਵਜ਼ੀਰ ਆਜ਼ਮ ਹੁੰਦੀ ਹੈ ਨਾ ਘਰ ਦੀ। ਤੇ ਜੇ ਅੱਲਾ ਨਾ ਕਰੇ ਉਹਨੂੰ ਰੰਡੀ ਹੋ ਜਾਏ, ਤਕਦੀਰੀ ਉਹਦਾ ਬੰਦਾ ਫੌਤ ਹੋ ਜਾਏ, ਤੇ ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਜਿੰਨੀ ਮਰਜ਼ੀ ਚੰਗੀ ਔਲਾਦ ਹੋਵੇ, ਇੱਕ ਤੇ ਉਹ ਵਿਚਾਰੀ ਪੁੱਤਰਾਂ ਧੀਆਂ ਨੂੰ ਉਸ ਤਰ੍ਹਾਂ ਨਹੀਂ ਉਹਨਾਂ ਕੋਲੋਂ ਡਿਮਾਂਡ ਕਰ ਸਕਦੀ, ਕੋਈ ਸ਼ੈ ਮੰਗ ਨਹੀਂ ਸਕਦੀ ਜਿਹੜੇ ਹੇਜ ਲਾਡ ਪਿਆਰ ਦੇ ਨਾਲ ਉਹ ਆਪਣੇ ਸਾਈਂ ਕੋਲੋਂ ਉਹ ਚੀਜ਼ਾਂ ਤਲਬ ਕਰ ਸਕਦੀ ਹੁੰਦੀ ਸੀ। ਉਹਦੀ ਅਜ਼ਦਵਾਜੀ ਜ਼ਿੰਦਗੀ ਤੇ ਉਹਦੀ ਉਂਝ ਹੀ ਖਤਮ ਹੋ ਕੇ ਰਹਿ ਗਈ। ਮੀਆਂ ਬੀਵੀ ਦੇ ਜਿਹੜੇ ਤਾਲੁਕਾਤ ਹੁੰਦੇ ਨੇ, ਮੀਆਂ ਬੀਵੀ ਦੀ ਆਪਸ ਦੇ ਵਿੱਚ ਜਿਹੜੀ ਇੱਕ ਦੂਜੇ ਦੇ ਨਾਲ ਗੱਲਬਾਤ ਦੀ ਮਨੌਤੀ ਦਾ ਜਿਹੜਾ ਅੰਦਾਜ਼ ਹੁੰਦੇ ਨੇ, ਉਹ ਪੁੱਤਰਾਂ ਨਾਲ ਤੇ ਨਹੀਂ ਨਾ ਕਰਾ ਸਕਦੀ ਮਾਂ। ਝੱਕਦੀ ਵੀ ਹੈ ਅੱਗੋਂ, ਫਿਰ ਨੂੰਹਾਂ ਘਰ ਆ ਜਾਂਦੀਆਂ ਨੇ, ਫਿਰ ਮਾਵਾਂ ਵਿਚਾਰੀਆਂ ਹੋਰ ਰਿਜ਼ਰਵ ਹੋ ਜਾਂਦੀਆਂ ਨੇ, ਪਿਸਪਾ ਹੋ ਜਾਂਦੀਆਂ ਨੇ, ਇੰਨਾ ਖੁੱਲ ਡੁੱਲ ਕੇ ਘਰ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ ਜਿੰਨੀ ਆਪਣੇ ਸਾਈਂ ਦੇ ਜਿਉਂਦਿਆਂ ਤੇ ਹੁੰਦਿਆਂ ਉਹ ਕਰ ਸਕਦੀਆਂ। ਇਸੇ ਗੱਲ ਵਾਲੀ ਸਾਡਾ ਗੌ ਇਸ ਅਖਾਣ ਵਿੱਚ ਕਰਾਇਆ ਗਿਆ ਹੈ ਕਿ ਇੱਕ ਸ਼ਾਦੀशुदा ਸੁਹਾਗਣ ਔਰਤ ਦੀ ਜਿਹੜੀ ਸ਼ਾਨ ਤੇ ਜਿਹੜੀ ਟੌਰ ਆਪਣੇ ਖਾਵਨ ਦੇ ਜਿਉਂਦਿਆਂ ਘਰ 'ਚ ਹੁੰਦੀ ਹੈ, ਉਹ ਰੰਡੇਪਾ ਜਦੋਂ ਉਸ ਔਰਤ ਤੇ ਆ ਜਾਂਦਾ ਤੇ ਉਦੋਂ ਫਿਰ ਉਸ ਵਿਚਾਰੀ ਦੀ ਨਹੀਂ ਰਹਿੰਦੀ। ਬਾਜਵਾ ਸਾਹਿਬ ਪਾਂਡੋਕਿਆਂ ਤੋਂ ਮੋਹਸਨ ਖੋਖਰ ਸਾਡੇ ਬੜੇ ਪੱਕੇ ਦਰਸ਼ਕ ਨੇ, ਹਾਂਜੀ, ਉਹਨਾਂ ਜਨਾਬ ਇੱਕ ਤੇ ਸਵਾਲ ਭਿਜਵਾਇਆ ਕਿ ਸਰਾਂ 'ਚ ਤੇ ਪੜਾਂ 'ਚ ਕੀ ਫਰਕ ਹੁੰਦਾ ਹੈ? ਸਰਾਂ ਜਿਹੜਾ ਸੀ ਨਾ ਜੀ, ਇਹਨੂੰ ਉਰਦੂ 'ਚ ਸਰਾਏ ਵੀ ਆਖਦੇ ਸਨ। ਇਹ ਪੁਰਾਣੇ ਜ਼ਮਾਨੇ ਦੇ ਵਿੱਚ ਸੜਕਾਂ ਦੇ ਉੱਤੇ ਜੀ ਜਿਹੜੀਆਂ ਡਾਕ ਚੌਕੀਆਂ ਹੁੰਦੀਆਂ ਸਨ ਨਾ ਜੀ, ਉਹਦੇ ਨਾਲ ਸਰਾਂ ਹੁੰਦੀ ਸੀ ਔਰ 12 ਕੋਹਾਂ ਦੇ ਉੱਤੇ ਹੁੰਦੀ ਸੀ। ਜੀਟੀ ਰੋਡ ਦੇ ਉੱਤੇ ਵੇਖੋ ਤੁਸੀਂ 12 ਕੋਹਾਂ ਦੇ ਉੱਤੇ ਤੁਹਾਨੂੰ ਆਬਾਦੀਆਂ ਨਜ਼ਰ ਆਉਣਗੀਆਂ ਜੀ, ਔਰ ਇਹ ਸਰਾਵਾਂ ਹੁੰਦੀਆਂ ਸਨ। ਉਸ ਜਗ੍ਹਾ ਤੇ ਡਾਕ ਚੌਕੀ ਬਣੀ ਹੁੰਦੀ ਸੀ। ਜਿਹੜਾ ਕਲਕੱਤੇ ਤੋਂ ਡਾਕ ਚੱਲਦੀ ਸੀ ਨਾ ਘੋੜਿਆਂ ਦੇ ਉੱਤੇ ਜੀ, ਉਹ ਜਨਾਬ ਇੱਕ ਤੁਸੀਂ ਵੇਖਿਆ ਹੋਣਾ ਡਾਕ ਖਾਨੇ ਵਾਲਿਆਂ ਦਾ ਨਾ ਇੱਕ ਲੋਗੋ ਜਿਹਾ ਵਾਜਾ ਜਿਹਾ ਜੀ, ਹਾਂਜੀ, ਇਹ ਵਾਜਾ ਉਹਨਾਂ ਦੇ ਕੋਲ ਹੁੰਦਾ ਸੀ, ਘੋੜੇ ਤੇ ਬੈਠੇ ਹੁੰਦੇ ਸਨ ਜੀ, ਤੇ ਜਨਾਬ ਬੜੇ ਯਾਨੀ ਆਲਾ ਤਰੀਨ ਘੋੜੇ ਜਿਹੜੇ ਨੇ ਉਹਨਾਂ ਦੇ ਕੋਲ ਹੁੰਦੇ ਸਨ। ਤੇ ਉਹ ਘੋੜੇ ਨੂੰ ਚੜ੍ਹਦਿਆਂ ਸਾਰ ਡਾਕ ਜਿਹੜੀ ਇਹ ਸ਼ਾਹੀ ਡਾਕ ਹੀ ਹੁੰਦੀ ਸੀ, ਉਹਦਾ ਬੈਗ ਫੜ ਕੇ ਉਹ ਥੈਲਾ ਜਿਹਾ ਤੇ ਉਹ ਘੋੜੇ ਨੂੰ ਭਜਾ ਦਿੰਦਾ ਸੀ ਸ਼ਕੂਰਾਈ, ਔਰ ਉਹ ਅਗਲੀ ਜਿਹੜੀ 12 ਕੋਹਾਂ ਤੇ ਜਾ ਕੇ ਤੇ ਉਹਨੇ ਖਲੋ ਜਾਣਾ ਹੁੰਦਾ ਸੀ ਤੇ ਉੱਥੋਂ ਅਗਲਾ ਘੋੜਾ ਜਿਹੜਾ ਹਾਂਜੀ ਅਗਲਾ ਘੋੜੇ ਵਾਲਾ ਉਹਨੇ ਉਹਦਾ ਦੂਰੋਂ ਹੀ ਬਿਗਲ ਵਜਾਣਾ। ਜਦੋਂ ਕੋਲ ਪਹੁੰਚ ਜਾਣਾ ਨਾ ਉਹਨੇ ਅੱਪੜ ਜਾਣਾ ਤੇ ਉਹਨੇ ਬਿਗਲ ਵਜਾਣਾ, ਔਰ ਉਹ ਬਿਗਲ ਜਿਹੜਾ ਸੀ ਉਹਦੀ ਆਵਾਜ਼ ਸੁਣ ਕੇ ਅਗਲੇ ਘੋੜੇ ਵਾਲੇ ਨੇ ਉਹਦੇ ਉੱਤੇ ਚੜ੍ਹ ਕੇ ਖਲੋ ਜਾਣਾ। ਉਹਨੇ ਜਾਂਦੇ ਹੀ ਬੈਗ ਉਹਦੇ ਹੱਥੋਂ ਫੜਨਾ ਹਾਂਜੀ ਤੇ ਅੱਗੋਂ ਸ਼ਕੂਰਾ ਨਠਾ ਦੇਣਾ। ਉਹ ਜਿਹੜੀਆਂ ਸਨਾਂ ਜੀ ਉੱਥੇ ਫਿਰ ਉਹ ਰੈਸਟ ਕਰਦੇ ਸੀ, ਆਰਾਮ ਕਰਦੇ ਸੀ ਹਾਂਜੀ, ਉਹਨੂੰ ਸਰਾਂ ਆਂਦੇ ਸਨ ਜੀ ਹਾਂਜੀ। ਸਰਾਂ ਦਾ ਲਫ਼ਜ਼ੀ ਮਾਣਾ ਹੈ ਆਰਾਮ ਕਰਨ ਵਾਲੀ ਥਾਂ। ਲਾਹੌਰ ਦੇ ਵਿੱਚ ਇੱਕ ਸੁਲਤਾਨ ਦੀ ਸਰਾਂ ਹਾਂਜੀ ਮਸ਼ਹੂਰ ਸੀ। ਨਾਰੋਵਾਲ ਵਿੱਚ ਇੱਕ ਪੰਜੂ ਸ਼ਾਹ ਦੀ ਸਰਾਂ ਸੀ। ਚੰਗੇ ਲੋਕਾਂ ਨੇ ਵੈਸੇ ਵੀ ਬਣਾਈਆਂ ਸਨ ਮੁਸਾਫਰ ਖਾਨੇ, ਕਿਉਂਕਿ ਪੈਦਲ ਲੋਕ ਸਫ਼ਰ ਕਰਦੇ ਸਨ ਤੇ ਉਹਨਾਂ ਨੇ ਨਾ ਇਸ ਤਰ੍ਹਾਂ ਦਾ ਬਣਾਇਆ ਸੀ ਜਿੱਥੇ ਲੋਕੀ ਚੰਗੇ ਲੋਕ ਮੰਜੀ ਬਿਸਰੇ ਦਾ ਵੀ ਪ੍ਰਬੰਧ ਕਰ ਦਿੰਦੇ ਸਨ ਕਿ ਜਿਹੜੇ ਲੋਕ ਪਾਂਧੀ ਨੇ ਆਉਂਦੇ ਨੇ ਤੇ ਉਹ ਆ ਕੇ ਤੇ ਇੱਥੇ ਰਾਤ ਰਹਿ ਕੇ ਤੇ ਅਗਾ ਆਪਣੇ ਸਵੇਰੇ ਪੰਧ ਦੇ ਉੱਤੇ ਜਾ ਸਕਣ ਹਾਂਜੀ। ਤੇ ਜਿਹੜਾ ਸੀ ਨਾ ਪੜਾਂ ਉਹ ਸੀ ਕਿ ਜਿੱਥੋਂ ਦੀ ਫੌਜਾਂ ਲੰਘਦੀਆਂ ਸਨ ਨਾ ਜੀ, ਸ਼ਾਹੀ ਫੌਜਾਂ ਦੇ ਦਸਤੇ ਲੰਘਦੇ ਸਨ ਮੁਗਲਾਂ ਦੇ ਦੌਰ ਦੇ ਵਿੱਚ, ਉਹਨਾਂ ਨੇ ਆਪਣੇ ਖਾਸ ਜਿਹੜਾ ਤਕਰੀਬਨ ਇੰਨੇ ਹੀ ਫਾਸਲੇ ਤੇ ਯਾਨੀ ਜਿੱਥੇ ਇੱਕ ਦਿਨ ਦਾ ਸਫ਼ਰ ਜਿੰਨਾ ਫੌਜ ਕਰਦੀ ਹੈ ਹਾਂਜੀ ਕਰਕੇ ਤੇ ਉੱਥੇ ਜਾ ਕੇ ਤੇ ਆਰਾਮ ਕਰਨਾ ਹੈ, ਉਸ ਜਗ੍ਹਾ ਨੂੰ ਪੜਾਂ ਆਖਦੇ ਸਨ। ਪੜਾਓ ਵੀ ਉਰਦੂ ਚ ਬਣ ਗਿਆ, ਪੜਾ ਵੀ ਕਈ ਆਖਦੇ ਨੇ ਤੇ ਪੜਾਂ ਵੀ ਆਖਦੇ ਸਨ। ਉੱਥੇ ਸਰਕਾਰੀ ਜ਼ਮੀਨਾਂ ਅੱਜ ਵੀ ਪਈਆਂ ਹੋਈਆਂ ਨੇ ਕਈਆਂ ਥਾਵਾਂ ਦੇ ਉੱਤੇ ਉਹਨਾਂ ਸੜਕਾਂ ਦੇ ਨਾਲ, ਔਰ ਉਹਨੂੰ ਅੱਜ ਵੀ ਪੜਾਏ ਜਾਂਦੇ ਨੇ। ਉਸ ਜਗ੍ਹਾ ਦੇ ਉੱਤੇ ਸ਼ਾਹੀ ਦਸਤੇ ਜਿਹੜੇ ਨੇ ਉਹ ਰਾਤ ਕਿਆਮ ਕਰਦੇ ਸਨ ਤੇ ਉਹਦੇ ਤੋਂ ਬਾਅਦ ਰੈਸਟ ਕਰਕੇ ਅਗਲੇ ਦਿਨ ਉਹਨਾਂ ਫੇਰ ਪੈਂਦੇ ਪੈਣਾ ਹੁੰਦਾ ਸੀ।
ਤੋ ਇਹ ਸੀ ਫਰਕ ਸਰਾਂ ਦਾ ਤੇ ਪੜਾਂ ਦਾ। ਪੜਾਂ ਦਾ। ਹਾਂਜੀ ਹਾਂਜੀ। ਲੋ ਜੀ ਪਿਆਰਿਓ, ਸਰਾਂ ਦਾ ਤੇ ਪੜਾਂ ਦਾ ਇਹ ਫਰਕ ਸੀ ਕਿ ਸਰਾਂ ਸਿਵਿਲੀਅਨਸ ਵਾਸਤੇ ਯਾਨੀ ਆਮ ਲੋਕਾਂ, ਲਕਾਈ ਸ਼ਹਿਰੀਆਂ ਦੇ ਵਾਸਤੇ ਹੁੰਦੀ ਸੀ, ਜਦੋਂ ਕਿ ਪੜਾਂ ਅਜਿਹਾ ਥਾਂ ਹੁੰਦਾ ਸੀ ਜਿੱਥੇ ਕਿ ਫੌਜੀ ਦਸਤੇ, ਲਸ਼ਕਰ ਵਕਤ ਦੇ ਬਾਦਸ਼ਾਹ ਦੀਆਂ ਫੌਜਾਂ ਪੜਾਓ ਕਰਦੀਆਂ ਹਨ, ਰਾਤ ਠਹਿਰਦੀਆਂ ਸਨ। ਉਰਦੂ ਚ ਬਾਜਵਾ ਸਾਹਿਬ ਦੱਸਿਆ ਉਹਨੂੰ ਪੜਾਓ ਆਖਦੇ ਨੇ, ਤੇ ਪੰਜਾਬੀ ਚ ਪੜਾਂ ਵੀ ਇੱਥੇ ਫੌਜਾਂ ਦਾ ਰਾਤੀ ਕਿਆਮ ਹੋਣਾ ਹੈ। ਸਰਾਂ ਪਿਆਰਿਓ ਇਸੇ ਤਰ੍ਹਾਂ ਹੀ ਸਮਝ ਲਓ ਕਿ ਜਿਵੇਂ ਅੱਜ ਕੱਲ੍ਹ ਅਸੀਂ ਮੋਟਰਵੇ ਤੇ ਚੱਲਦੇ ਆ ਜਦੋਂ, ਤੇ ਕੁਝ ਥੋੜੇ ਸਫ਼ਰ ਤੈਅ ਕਰਨ ਤੋਂ ਬਾਅਦ ਕੋਈ 100-150 ਕਿਲੋਮੀਟਰ ਤੋਂ ਬਾਅਦ ਇੱਕ ਏਰੀਆ ਆ ਜਾਂਦਾ ਜਿਹਦੇ ਤੇ ਲਿਖਿਆ ਹੁੰਦਾ ਕਿਆਮ ਤੋਂ ਆਮ, ਯਾਨੀ ਉੱਥੇ ਬੰਦਾ ਉਤਰ ਕੇ ਰੈਸਟ ਕਰ ਸਕਦਾ ਹੈ, ਕੋਈ ਖਾ ਪੀ ਸਕਦਾ ਹੈ, ਕੋਈ ਹਵਾਏ ਜੇ ਜ਼ਰੂਰੀ ਆ, ਕੋਈ ਪਿਸ਼ਾਬ ਵਗੈਰਾ ਕਰਨਾ ਹੋਵੇ, ਕਿਸੇ ਬਾਥਰੂਮ ਜਾਣਾ ਹੋਵੇ, ਜਾ ਸਕਦਾ ਹੈ। ਉਹਨੂੰ ਕਿਆਮ ਤੋਂ ਆਮ ਵਾਲੀ ਜਗ੍ਹਾ ਆਖਦੇ ਨੇ। ਇਹੋ ਜਿਹੀਆਂ ਜਿਹੜੀਆਂ ਜਗ੍ਹਾ ਮਾਜ਼ੀ ਵਿੱਚ ਬਣਾਈਆਂ ਜਾਂਦੀਆਂ ਹੁੰਦੀਆਂ ਸਨ, ਪੁਰਾਣੇ ਜ਼ਮਾਨੇ 'ਚ ਸਾਡੇ ਕਲਾਸਿਕ ਪੰਜਾਬ ਵਿੱਚ ਉਹਨਾਂ ਨੂੰ ਸਰਾਂ ਆਖਦੇ ਸੀ। ਤੇ ਬਾਜਵਾ ਸਾਹਿਬ ਮੋਹਸਨ ਖੋਖਰ ਸਾਹਿਬ ਨੇ ਇੱਕ ਜਨਾਬ ਅਖਾਨ ਵੀ ਭਿਜਵਾਇਆ। ਅਖਾਨ ਹੈ ਤੇ ਪੀਰ ਵਾਰਿਸ ਸ਼ਾਹ ਸਾਹਿਬ ਸੈਯਦ ਦਾ ਅਸਲ ਵਿੱਚ ਸ਼ੇਰ ਇੱਕ ਮਿਸਰਾ ਹੈ, ਉਹੀ ਅਖਾਨ ਦਾ ਦਰਜਾ ਇਖਤਿਆਰ ਕਰ ਗਿਆ ਤੇ ਇਹ ਸਾਡੇ ਪੁੱਤਰ ਮੋਹਸਨ ਖੋਖਰ ਨੇ ਉਹ ਭਿਜਵਾਇਆ ਜੀ। ਉਹ ਇਸ ਤਰ੍ਹਾਂ ਭਈ 3.5 ਹੱਥ ਜ਼ਿਮੀ ਹੈ, ਹਾਂਜੀ, ਮਿਲਕ ਤੇਰੀ, ਹਾਂਜੀ, ਵਾਰਿਸ ਸ਼ਾਹ ਕਿਉਂ ਵਲੇ ਵਲਾਣਿਆਂ ਨੂੰ। ਹਰ ਬੰਦੇ ਦੀ ਜਿਹੜੀ ਕਬਰ ਹੈ ਨਾ, ਉਹਦੇ ਆਪਣੇ 3.5 ਹੱਥ ਹੁੰਦੀ ਏ। ਹੱਥ ਕਿਹੜਾ ਇੱਥੋਂ ਅਰਗ ਤੋਂ ਲੈ ਕੇ ਤੇ ਉਂਗਲੀਆਂ ਦੇ ਮੁੱਕਣ ਤੱਕ, ਇਹ ਤਕਰੀਬਨ 1.5 ਫੁੱਟ ਦਾ ਹੁੰਦਾ ਹੈ। ਠੀਕ, ਹਾਂਜੀ। ਇਹਨੂੰ ਮਤਲਬ 3.5 ਹੱਥ ਹਰ ਬੰਦੇ ਦੀ ਜਿਹੜੀ ਆਪਣੇ 3.5 ਹੱਥ ਹੈ ਨਾ, ਕਿਸੇ ਦੇ ਛੋਟੇ ਵੀ ਹੁੰਦੇ ਨੇ, ਇਹ ਉਹਦੀ ਕਬਰ ਹੁੰਦੀ ਏ। ਤੇ ਮਿਲਕ ਆਂਦੇ ਨੇ ਮਲਕੀਅਤ ਨੂੰ, ਕਿ ਬੰਦਿਆ ਤੇਰੇ 3.5 ਹੱਥ ਕਬਰ ਹੈ ਜੀ, ਹਾਂਜੀ। ਅੱਜ ਤੇ ਉਹ ਵੀ ਨਹੀਂ ਪਤਾ ਲੱਗਦਾ, ਇੰਜ ਦੀਆਂ ਮੌਤਾਂ ਤੋਬਾ ਤੋਬਾ ਬੰਬ ਧਮਾਕਿਆਂ 'ਚ ਪੁਰਦੇ ਉੱਡ ਜਾਂਦੇ ਨੇ, ਹਾਂਜੀ। ਗਾਮੇ ਦਾ ਪੁਰਜਾ ਮੀਦੇ ਨਾਲ ਰਲਿਆ ਹੁੰਦਾ ਤੇ ਉਹਦਾ ਅੱਗੋਂ ਕਿਸੇ ਹੋਰ ਨਾਲ ਰਲਿਆ ਹੁੰਦਾ। ਤੋ ਇਹ ਪੁਰਾਣੇ ਜ਼ਮਾਨੇ ਦੀ ਗੱਲ ਹੈ, ਜਦੋਂ ਅਸੀਂ ਇਹ ਮਰਨ ਮਾਰਨ 'ਚ ਇੰਨੀ ਤਰੱਕੀ ਨਹੀਂ ਸੀ ਕੀਤੀ, ਹਾਂਜੀ। ਤੇ ਜਿਹਦੇ ਵਾਰਿਸ ਸ਼ਾਹ ਸਰਕਾਰ ਨੇ ਕਿਹਾ ਕਿ 3.5 ਹੱਥ ਜਿਹੜੀ ਜਗ੍ਹਾ ਹੈ ਨਾ ਬੰਦੇ ਦੀ, ਇਹ ਉਹਦੀ ਮਲਕੀਅਤ ਹੈ, ਜਿਹਦੇ 'ਚ ਉਹਦੀ ਕਬਰ ਬਣਨੀ ਹੈ। ਤੇ ਫਿਰ ਤੂੰ ਕਾਸ ਨੂੰ ਵਲੇ ਵਲਾਣਿਆਂ ਨੂੰ, ਵਲਾਣਾ ਦਾ ਮਤਲਬ ਹੁੰਦਾ ਵਲਣ ਵਾਲਾ, ਹਾਂਜੀ। ਕਿ ਕਾਸ ਨੂੰ ਕਿਉਂ ਤੂੰ ਮਤਲਬ ਜਗ੍ਹਾ ਜਗ੍ਹਾ ਤੇ ਕਬਜ਼ੇ ਕਰਦਾ ਫਿਰਨਾ ਹੈ, ਹਾਂਜੀ, ਤੇ ਜਗ੍ਹਾ ਜਗ੍ਹਾ ਤੇ ਮੱਲਾ ਮਾਰਦਾ ਫਿਰਨਾ ਹੈ। ਤੇਰੀ ਔਕਾਤ ਤੈਨੂੰ ਯਾਦ ਨਹੀਂ ਕਿ ਤੂੰ ਮਰਨਾ ਹੈ ਤੇ ਤੇਰੀ ਜਿਹੜੀ ਮਾਲਕੀ ਹੈ ਨਾ ਉਹ ਤੇਰੇ 3.5 ਹੱਥ ਹੈ, ਹਾਂਜੀ। ਲਓ ਜੀ ਪਿਆਰਿਓ, ਸਾਡੇ ਬੜੇ ਹੀ ਪਿਆਰੇ ਵੀਰ ਸਾਡੇ ਪੁੱਤਰ ਮੋਹਸਨ ਖੋਖਰ ਸਾਹਿਬ ਨੇ ਪਾਂਡੋਕਿਆਂ ਤੋਂ ਪੀਰ ਵਾਰਿਸ ਸ਼ਾਹ ਸੈਯਦ ਦਾ ਜਿਹੜਾ ਮਿਸਰਾ ਭਿਜਵਾਇਆ, ਉਹਨਾਂ ਤੇ ਇਸ ਤਰ੍ਹਾਂ ਭਿਜਵਾਇਆ ਨਾ ਵੀ 3.5 ਹੱਥ ਜ਼ਿਮੀ ਹੈ ਮਿਲਕ ਤੇਰੀ, ਵਾਰਿਸ ਸ਼ਾਹ ਕਿਉਂ ਵਲੇ ਵਲਾਣਿਆਂ ਨੂੰ। ਤੇ ਸਾਡੇ ਬਾਜਵਾ ਸਾਹਿਬ ਨੇ ਇਹਦੀ ਤਸਹੀਹ ਕੀਤੀ ਹੈ। ਉਹ ਆਖਦੇ ਨੇ ਜੀ ਇਸ ਤਰ੍ਹਾਂ ਇਹ ਮਿਸਰਾ ਨਹੀਂ, ਇਹ ਮਿਸਰਾ ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ 3.5 ਹੱਥ ਜ਼ਿਮੀ ਹੈ ਮਿਲਕ ਤੇਰੀ, ਵਾਰਿਸ ਕਾਸ ਨੂੰ ਵਲੇ ਵਲਾਣਿਆਂ ਨੂੰ। ਇੱਕ ਤੇ ਸਾਡੇ ਪੁੱਤਰ ਨੂੰ ਇਹ ਨੋਟ ਕਰ ਲੈਣਾ ਚਾਹੀਦਾ, ਸਾਡਿਆਂ ਬੱਚਿਆਂ ਦੀ, ਸਾਡਿਆਂ ਪੰਜਾਬੀ ਪਿਆਰਿਆਂ ਦੀ ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜੀ ਮੁਹੱਬਤ ਹੈ, ਜਿਹੜਾ ਪਿਆਰ ਹੈ, ਜਿਹੜਾ ਇਸ਼ਕ ਹੈ, ਉਹਨੂੰ ਤਾਂ 7 ਸਲਾਮਾਂ ਨੇ, ਲੇਕਿਨ ਬਜ਼ੁਰਗਾਂ ਦਾ ਤੇ ਵੇਖੋ ਨਾ ਫਰਜ਼ ਹੁੰਦਾ ਹੈ ਬੱਚਿਆਂ ਦੀ ਨਾਲੋਂ ਨਾਲ ਇਸਲਾਹ ਤੇ ਤਸਹੀਹ ਵੀ ਕਰੀ ਜਾਣਾ। ਸੋ ਬਾਜਵਾ ਸਾਹਿਬ ਦਾ ਇਹ ਬੜਾ ਵੱਡਾ ਵਾਅਦਾ ਹੈ ਕਿ ਉਹਨਾਂ ਦੇ ਸਾਹਮਣੇ ਅਸੀਂ ਕੋਈ ਗਲਤ ਸ਼ੈ ਪੜ੍ਹੀਏ ਨਾ, ਉਹ ਸਾਡੀ ਸਹੀ ਕਰ ਦਿੰਦੇ ਨੇ। ਇੱਕ ਤੇ ਮੈਂ ਆਪਣੇ ਪੁੱਤਰ ਅੱਗੇ ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਇਸ ਗੱਲ ਨੂੰ ਨੋਟ ਕਰ ਲਵੋ। ਦੂਜਾ ਤਰਜਮਾ ਉਹਨਾਂ ਦੱਸਿਆ ਕਿ ਅੱਲਾ ਦੇ ਬੰਦਿਆ, ਦੁਨੀਆ ਦੇ ਵਿੱਚ ਜਿਉਂਦਿਆਂ ਤੂੰ ਹਜ਼ਾਰਾਂ ਮਰਬੇ ਜ਼ਮੀਨ ਇਕੱਠੀ ਕਰ ਲੈ, ਪਲਾਜ਼ੇ ਬਣਾ ਲੈ, ਗੱਡੀਆਂ ਖਰੀਦ ਲੈ, ਹਰ ਸ਼ੈ ਦਾ ਮਲਕੀਅਤੀ ਖਾਨੇ 'ਚ ਨਾਂ ਤੇ ਤੇਰਾ ਹੀ ਲਿਖਿਆ ਜਾਏਗਾ। ਇਹ ਕਾਰ ਦਾ ਮਾਲਕ ਕੌਣ ਹੈ, ਨਾਂ ਤੇਰਾ ਲਿਖਿਆ ਹੋਏਗਾ। 100 ਮਰਬੇ ਦਾ ਮਾਲਕ ਕੌਣ ਹੈ, ਰਜਿਸਟਰੀ ਤੇਰੇ ਹੀ ਨਾਂ ਹੋਵੇਗੀ। ਲੇਕਿਨ ਅੰਜਾਮ ਕਾਰ ਹਯਾਤੀ ਦੀ ਜਿੱਥੇ ਮੰਜ਼ਲ ਤੇ ਜਿਸਲੇ ਤੂੰ ਆਖਰੀ ਥਾਂ ਤੇ ਪਹੁੰਚਣਾ, ਜਿੱਥੇ ਤੇਰੀ ਹਯਾਤੀ ਦਾ ਅੰਜਾਮ ਔਰ ਅਖੀਰ ਹੋਣਾ ਹੈ, ਉੱਥੇ ਜਾ ਕੇ ਤੇਰੀ ਮਲਕੀਅਤ ਸਿਰਫ 3.5 ਹੱਥ ਜ਼ਮੀਨ ਰਹਿ ਜਾਣੀ ਹੈ। ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਇੰਨਾ ਇੱਕ ਹੱਥ ਹੁੰਦਾ, ਹੱਥ ਤੋਂ ਲੈ ਕੇ ਤੇ ਕੋਣੀ ਤੱਕ, ਇਹ 3.5। ਜਿਹੜਾ ਬੰਦਾ ਜਿੱਡਾ ਵੀ ਉਹਦਾ ਕੱਦ ਹੈ,
ਉਹਦੇ ਆਪਣੇ ਕੱਦ ਦੇ ਮੁਤਾਬਕ ਉਹਦੇ ਆਪਣੇ 3.5 ਹੱਥ ਜ਼ਮੀਨ ਉਹਦੇ ਹਿੱਸੇ ਆਉਂਦੀ ਹੈ, ਜਿਹੜੀ ਕਿ ਉਹਦੀ ਅਸਲ ਮਲਕੀਅਤ ਹੁੰਦੀ ਹੈ। ਬਾਕੀ ਉਹ ਪਿਆ ਆਖੇ ਮੇਰਾ 40 ਕਨਾਲ ਚ ਘਰ ਹੈ, ਮੇਰਾ 20 ਕਿੱਲਿਆਂ ਚ ਮਹਿਲ ਹੈ, ਇਹ ਉਹਦੀ ਖਾਮ ਖਿਆਲੀ। ਜਿਵੇਂ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਲਿਖਿਆ ਸੀ ਭਈ ਇਹ ਦਿਸਣ ਜੋ ਢੇਰੀਆਂ ਜਿੱਥੇ ਉੱਗੀ ਸਰ, ਘਰ ਘਰ ਕਰਦੇ ਹੋ ਬੰਦੇ ਹੋ, ਇਹ ਜੇ ਅਸਲੀ ਘਰ। ਹੁਣ ਘਰ ਤੇ ਓਨਾ ਹੀ ਹੈ ਜਿਹੜਾ ਬਾਬਾ ਜੀ ਦੱਸ ਗਏ। ਤੇ ਉਂਝ ਮੈਂ ਪਿਆ ਆਖਾਂ ਮੇਰਾ 10 ਕਨਾਲਾਂ ਚ ਘਰ ਹੈ, ਰਜਿਸਟਰੀ ਵੀ ਮੇਰੇ ਹੀ ਨਾਂ ਹੈ, ਜਦੋਂ ਮੈਂ ਮਰਨਾ ਹੈ ਤੇ ਰਜਿਸਟਰੀ ਤੇ ਨਾਂ ਵੀ ਨਹੀਂ ਬਦਲਿਆ ਜਾਣਾ। ਮੇਰੇ ਮਰਨ ਤੋਂ ਬਾਅਦ ਵੀ ਮੇਰੇ ਵਾਰਸ ਜਿਸ ਵੇਲੇ ਪਿਆਰਿਓ ਮੇਰੇ ਉਸ ਘਰ ਦੀ ਰਜਿਸਟਰੀ ਖੋਲਣਗੇ ਤੇ ਨਾਵਾਂ ਉੱਤੇ ਮੇਰਾ ਹੀ ਲਿਖਿਆ ਹੋਣਾ, ਪਰ ਮੈਂ ਨਹੀਂ ਹੋਣਾ। ਵੇਖੋ ਨਾ ਤੁਸੀਂ ਕਿ ਦੇਖੋ ਪੀਰ ਵਾਰਿਸ ਸ਼ਾਹ ਹੋਰਾਂ ਦਾ ਇੱਕ ਹੋਰ ਮਿਸਰਾ ਕਿ ਵਾਰਿਸ ਸ਼ਾਹ ਕੀ ਮਾਣ ਹੈ ਵਾਰਸੀ ਦਾ, ਰੱਬ ਬੇਵਾਰਸ ਕਰ ਮਾਰਦਾ ਹੈ। ਉਹ ਵਾਰਸ ਤੁਸੀਂ ਮੈਂ ਪਿਆਨਾ ਕਿ ਵਿਰਾਸਤੀ ਖਾਨੇ 'ਚ ਨਾਂ ਤੁਹਾਡਾ ਹੀ ਲਿਖਿਆ ਹੁੰਦਾ ਹੈ, ਲੇਕਿਨ ਤੁਸੀਂ ਹੁਣ ਵਾਰਸ ਨਹੀਂ ਰਹੇ ਹੁੰਦੇ, ਤੁਸੀਂ ਦੁਨੀਆ ਤੇ ਹੀ ਨਹੀਂ ਰਹੇ ਹੁੰਦੇ ਤੇ ਤੁਸੀਂ ਵਾਰਸ ਕਿੱਥੋਂ ਰਹਿਣਾ। ਸੋ ਪਿਆਰਿਓ ਸਾਡੇ ਇਹਨਾਂ ਫੁਕਾਰਾ, ਸਾਡੇ ਸੂਫੀਆ, ਸਾਡੇ ਔਲੀਆ, ਇਹਨਾਂ ਨੇ ਸਾਨੂੰ ਅਸਲ ਦੇ ਵਿੱਚ ਜ਼ਿੰਦਗੀ ਗੁਜ਼ਾਰਨ ਦੇ ਵੱਲ ਵੀ ਦੱਸੇ ਨੇ, ਔਰ ਸਾਨੂੰ ਇਹ ਵੀ ਦੱਸਿਆ ਕਿ ਅੱਲਾ ਦੇ ਆ ਬੰਦਿਆ ਤੇਰੇ ਬਣਾਉਣ ਦਾ, ਤੇਰੀ ਤਖਲੀਕ ਦਾ ਮਕਸਦ ਕੀ ਸੀ। ਇਹੋ ਹੀ ਗੱਲਾਂ ਸਾਨੂੰ ਆਪਣੀ ਜ਼ਿੰਦਗੀ 'ਚ ਪੇਸ਼ ਨਜ਼ਰ ਰੱਖਣੀਆਂ ਚਾਹੀਦੀਆਂ। ਬਾਜਵਾ ਸਾਹਿਬ, ਲੁਕਮਾਨ ਚੀਮਾ ਸਾਹਿਬ ਸਾਡੇ ਬੜੇ ਹੀ ਪਿਆਰੇ ਦਰਸ਼ਕ ਨੇ ਜਨਾਬ, ਬੜੇ ਪੱਕੇ ਇਸਲਾਮਾਬਾਦ ਤੋਂ। ਉਹਨਾਂ ਜਨਾਬ ਇੱਕ ਸ਼ੇਰਨੁਮਾ ਅਖਾਨ ਜਿਹਾ ਭਜਵਾਇਆ, ਕੋਈ ਹੱਦ ਲੰਘੇ ਔਲੀਆ ਤੇ ਬੇਹੱਦ ਲੰਘੇ ਪੀਰ, ਤੇ ਹੱਦ ਬੇਹੱਦ ਦੋਵੇਂ ਹੀ ਲੰਘੇ, ਉਸ ਦਾ ਨਾਂ ਫਕੀਰ। ਹਾਂਜੀ, ਇਹ ਜਿਹੜਾ ਅਖਾਨ ਹੈ ਨਾ, ਇਸ ਗੱਲ ਨਾਲ ਜੁੜਿਆ ਹੋਇਆ ਹੈ ਕਿ ਇਹ ਅਖਾਨ ਹੈ ਜੀ ਜੀ ਕਿ ਜਿਹੜੇ ਫਕੀਰ ਜਾਂ ਵਲੀ ਅੱਲਾ ਨੇ ਨਾ ਜੀ, ਉਹਨਾਂ ਦਾ ਜਿਹੜੀ ਖਾਸ ਨੇੜਤਾ ਹੁੰਦੀ ਹੈ ਨਾ ਰੱਬ ਨਾਲ। ਵਾਹ ਵਾਹ। ਹਾਂਜੀ, ਉਹ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਵਾਹ ਵਾਹ। ਜਿਸ ਤਰ੍ਹਾਂ ਦੁਨੀਆ ਦੇ ਵਿੱਚ ਇੱਕ ਪਟਵਾਰੀ ਹੈ, ਉਹਦੇ ਕੋਲ ਇੱਕ ਪਟਵਾਰ ਦਾ ਅਖਤਿਆਰ ਹੈ, ਅੱਗੇ ਗਰਦੌਰ ਕੋਲ ਉਦੋਂ ਵੱਧ ਇਲਾਕੇ ਦਾ, ਨਾਇਬ ਤਹਿਸੀਲਦਾਰ ਕੋਲ ਉਦੋਂ ਵੱਧ ਦਾ, ਤਹਿਸੀਲਦਾਰ ਕੋਲ ਉਦੋਂ ਵੱਧ ਦਾ, ਅੱਗੇ ਅਸਿਸਟੈਂਟ ਕਮਿਸ਼ਨਰ ਦਾ। ਇੰਜ ਹੀ ਇਹ ਜਿਹੜੇ ਫੁਕਰਾ ਦੇ ਜਿਨ੍ਹਾਂ ਨੇ ਜਿੰਨੀ ਤਪੱਸਿਆ ਕੀਤੀ ਹੈ ਤੇ ਉਹਨੇ ਅੱਲਾ ਦੇ ਨੇੜੇ ਹੋਏ ਨੇ। ਹਾਂਜੀ, ਤੇ ਜਿਹੜਾ ਔਲੀਆ ਨਾ ਜੀ, ਹਾਂਜੀ, ਉਹ ਜਿਹੜਾ ਉਹ ਕਈ ਵਾਰੀ ਜਿਹੜੀ ਉਹ ਦੁਨੀਆਦਾਰੀ ਦੀ ਹੱਦ ਹੈ ਨਾ, ਮਤਲਬ ਇਹ ਬੰਦੇ ਨੂੰ ਸਮਝਦਾ ਕਿ ਮੈਂ ਕੰਮ ਨਹੀਂ ਹੋ ਸਕਦਾ, ਉਸ ਹੱਦ ਤੋਂ ਵੀ ਕਰਾਸ ਕਰ ਜਾਂਦਾ। ਯਾਨੀ ਉਹ ਕੰਮ ਜਿਹੜਾ ਦੁਨੀਆਦਾਰ ਸਮਝਦਾ ਹੋਣਾ ਨਹੀਂ, ਉਹ ਆਖਦਾ ਤੇ ਹੋ ਜਾਂਦਾ। ਲੇਕਿਨ ਉਹ ਇਸ ਤਰ੍ਹਾਂ ਹੁੰਦਾ ਕਿ ਮਤਲਬ ਕੁਝ ਫਕੀਰ ਐਸੇ ਨੇ ਕਿ ਉਹ ਆਂਦੇ ਨੇ ਜੀ ਮੈਂ ਅੱਲਾ ਅੱਗੇ ਤੁਹਾਡੀ ਅਰਜ਼ੀ ਪਾਈ ਹੈ, ਤੁਸੀਂ ਅੱਲਾ ਅੱਗੇ ਅਰਦਾਸ ਕਰਦੇ ਹੋ। ਫਕੀਰ ਅੱਗੇ ਜਾ ਕੇ, ਮਤਲਬ ਮੈਂ ਖੁਦ ਇਸ ਸਮਝ ਲਓ ਗੁਜ਼ਰਿਆ, ਤੇ ਅੱਗੋਂ ਫਕੀਰ ਨੇ ਆਖਣਾ ਜੀ ਤੁਹਾਡੀ ਅਰਜ਼ੀ ਅੱਲਾ ਨੂੰ ਭੇਜੀਏ, ਹਾਲੀ ਜਵਾਬ ਡਾਕ ਨਹੀਂ ਆਈ। ਵਾਹ ਵਾਹ। ਤੇ ਫਿਰ ਇੱਕ ਟਾਈਮ ਆਉਣਾ, ਫਿਰ ਉਹਨਾਂ ਆਖਣਾ ਡਾਕ ਆ ਗਈ। ਕੁਝ ਜਿਹੜੇ ਪੀਰ ਨੇ ਨਾ ਜੀ, ਉਹ ਮਤਲਬ ਇਹ ਐਸੇ ਵੀ ਹੁੰਦੇ ਨੇ ਕਿ ਜਿਹੜੇ ਮਤਲਬ ਉਹਨਾਂ ਨੇ ਆਪਣੀ ਮਿਹਨਤ ਔਰ ਤਪੱਸਿਆ, ਹਾਂਜੀ, ਔਰ ਜ਼ੁਹਦ ਦੇ ਜ਼ਰੀਏ ਉਹ ਅੱਲਾ ਦੇ ਇੰਨੇ ਕੁ ਨੇੜੇ ਹੁੰਦੇ ਨੇ ਕਿ ਜਿਹੜਾ ਮਤਲਬ ਇਹ ਕਿ ਉਹ ਆਂਦੇ ਨੇ ਕਿ ਕੰਮ ਹੋ ਜਾਏਗਾ, ਛੇਤੀ ਹੋ ਜਾਏਗਾ, ਹਾਂਜੀ, ਤੇ ਉਹ ਹੋ ਜਾਂਦਾ। ਲੇਕਿਨ ਜਿਹੜਾ ਫਕੀਰ ਹੈ, ਜਿਹੜਾ ਉਦੋਂ ਅੱਗੇ ਜਿਹੜਾ ਦੁਨੀਆ ਵੀ ਤੇ ਸਭ ਕੁਝ ਤਿਆਗ ਦਿੰਦਾ, ਹਾਂਜੀ, ਆਪਣੀ ਜਾ ਕੇ ਤੇ ਜੰਗਲਾਂ 'ਚ ਤਪੱਸਿਆ ਕਰਨ ਲਈ ਰੱਬ ਦੇ ਨਾਲ ਲੋ ਲਾ ਕੇ ਬਹਿ ਜਾਂਦਾ, ਹਾਂਜੀ, ਉਹ ਫਿਰ ਇਸ ਤਰ੍ਹਾਂ ਹੁੰਦਾ ਵੀ ਉਹਨੂੰ ਅਗਰ ਕੋਈ ਕੰਮ ਆਂਦਾ ਨਾ ਜੀ ਮੇਰੀ ਆ ਅਰਦਾਸ ਹੈ, ਤੇ ਉਹ ਉਸੇ ਵੇਲੇ ਆਂਦਾ ਜਾ ਪੂਰੀ ਹੋ ਗਈ ਆ, ਉਹ ਉਸੇ ਵੇਲੇ ਪੂਰੀ ਹੋ ਜਾਂਦੀ ਹੈ, ਤੁਰਤ ਮੁਰਾਦ ਦਿੰਦਾ। ਮਤਲਬ ਇਹਦੇ 'ਚ ਇਹਨਾਂ ਦਾ ਦੱਸਿਆ ਗਿਆ ਕਿ ਇਹਨਾਂ ਦੇ ਜਿਹੜੇ ਮਕਾਮ ਮਰਤਬੇ ਨੇ ਫਕੀਰਾਂ ਦਰਵੇਸ਼ਾਂ ਦੇ, ਔਲੀਆ ਅੱਲਾ ਦੇ, ਉਹਨਾਂ ਦੇ ਵਿੱਚ ਵੇਖੋ ਨਾ, ਇੱਕ ਕਲੰਦਰ ਹੈ, ਇੱਕ ਫਕੀਰ ਹੈ, ਇੱਕ ਮਤਲਬ ਵੱਖਰੇ ਵੱਖਰੇ ਅਬਦਾਲ ਹੈ, ਗੌਸ ਹੈ, ਹਾਂਜੀ, ਵੱਖਰੇ ਵੱਖਰੇ ਮਕਾਮ ਨੇ। ਹਾਂਜੀ ਹਾਂਜੀ। ਲੋ ਜੀ ਚੀਮਾ ਸਾਹਿਬ, ਬਾਜਵਾ ਸਾਹਿਬ, ਵੇਖੋ ਕਿੰਨਾ ਪਿਆਰਾ ਨਖੇੜਾ ਕੀਤਾ ਹੈ, ਤੁਹਾਨੂੰ ਪੂਰੀ ਸਮਝ ਆ ਗਈ ਹੋਣੀ ਹੈ। ਇਹ ਜਿਹੜਾ ਤੁਸੀਂ ਅਖਾਨ ਭਜਵਾਇਆ ਨਾ ਵੀ ਹੱਦ ਲੰਘੇ ਤੇ ਔਲੀਆ, ਬੇਹੱਦ ਲੰਘੇ ਤੇ ਪੀਰ, ਤੇ ਹੱਦ ਬੇਹੱਦ ਦੋਵੇਂ ਹੀ ਲੰਘੇ, ਉਸ ਦਾ ਨਾਂ ਫਕੀਰ। ਫਕੀਰ ਦਾ ਮਰਤਬਾ ਦੇਖੋ ਕੈਸਾ ਹੈ।
ਅਸੀਂ ਅਸਤਗਫੁਰਲਾ ਆਪਣੀ ਨਾਦਾਨੀ ਦੀ ਵਜ੍ਹਾ ਤੋਂ ਅਸੀਂ ਆ ਮੰਗਣ ਛੰਗਣ ਵਾਲਿਆਂ ਨੂੰ, ਗਦਾਗਰਾਂ ਨੂੰ ਫਕੀਰ ਸਮਝਦੇ ਹਾਂ। ਹਾਲਾਂਕਿ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਵੀ ਫਰਮਾਇਆ, ਫਕਰ ਕੁੱਲ ਜਹਾਨ ਦਾ ਆਸਰਾ ਹੈ, ਤਾਬਿਆ ਫਕਰ ਦੀ ਮੀਰ ਵਜ਼ੀਰ ਸਾਈਂ। ਯਾਨੀ ਕਿ ਫਕਰ ਦਾ ਤੇ ਉਹ ਮੁਕਾਮ ਹੈ ਕਿ ਵਕਤ ਦੇ ਸ਼ਹਿਨशाह, ਦੁਨੀਆ ਦੀਆਂ ਬਾਦਸ਼ਾਹੀਆਂ ਕਰਨ ਵਾਲੇ ਫਕੀਰ ਦੇ ਦਰ ਤੇ ਆ ਕੇ ਮੰਗਦੇ ਨੇ। ਬਹਰਹਾਲ ਇਸ ਅਖਾਨ ਦੇ ਵਿੱਚ ਪਿਆਰਿਓ, ਫਕੀਰਾਂ ਦੇ, ਸਾਡੇ ਫੁਕਾਰਾ ਜਿਹੜੇ ਨੇ, ਉਹਨਾਂ ਦੇ ਮੁਖਤਲਿਫ ਮਰਾਤਬ ਬਿਆਨ ਕੀਤੇ ਗਏ ਹੋਏ ਨੇ। ਉਹਨਾਂ ਦੇ ਇਖਤਿਆਰਾਤ ਕੀ ਨੇ, ਉਹਨਾਂ ਦੇ ਏਰੀਏ, ਜਿਵੇਂ ਬਾਜਵਾ ਸਾਹਿਬ ਤੁਹਾਨੂੰ ਦੱਸਿਆ ਵੀ ਪਟਵਾਰੀ ਦਾ ਇੱਕ ਸਰਕਲ ਹੁੰਦਾ ਹੈ, ਉਹ ਪਟਵਾਰ ਸਰਕਲ ਜਿਹੜਾ ਉੱਥੋਂ ਤੱਕ ਦਾ ਉਹ ਹਾਕਮ ਹੈ ਜੀ। ਉਸ ਤੋਂ ਉੱਤੇ ਫਿਰ ਕਾਨੂੰਨ ਗੋਏ, ਉਸ ਤੋਂ ਉੱਤੇ ਫਿਰ ਨਾਇਬ ਤਹਿਸੀਲਦਾਰ ਹੈ, ਤਹਿਸੀਲਦਾਰ ਇੱਕ ਤਹਿਸੀਲ ਤੱਕ ਉਹਦਾ ਜਿਹੜਾ ਰੈਵਨਿਊ ਦੀ ਕਲੈਕਸ਼ਨ ਦੀ ਜ਼ਿੰਮੇਦਾਰੀ ਹੈ ਉਹ ਉੱਥੇ ਚੱਲਦੀ ਹੈ। ਉਸ ਤੋਂ ਬਾਅਦ ਉੱਤੇ ਅਸਿਸਟੈਂਟ ਕਮਿਸ਼ਨਰ DC ਪੂਰੇ ਜ਼ਿਲ੍ਹੇ ਦਾ ਹੁੰਦਾ ਹੈ, ਰੈਵਨਿਊ ਅਫਸਰ। ਸੋ ਗੁਜ਼ਾਰਿਸ਼ ਇਹ ਹੈ ਕਿ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਮੁਖਤਲਿਫ ਅਹੁਦੇ ਨੇ, ਇਸੇ ਤਰ੍ਹਾਂ ਬਾਜਵਾ ਸਾਹਿਬ ਦੱਸਿਆ ਕਿ ਅੱਲਾਹ ਪਾਕ ਦੇ ਨਾਲ ਇਸ਼ਕ ਕਰ ਕਰਕੇ, ਤਪੱਸਿਆ ਕਰ ਕਰਕੇ ਫੁਕਾਰਾ ਵੀ ਮੁਖਤਲਿਫ ਮਰਾਤਬ ਦਰਗਾਹੋਂ ਅੱਲਾਹ ਪਾਕ ਦੀਆਂ ਹਾਸਲ ਕਰ ਲੈਂਦੇ ਨੇ, ਤੇ ਉਹਨਾਂ ਬਾਰੇ ਇਸ ਅਖਾਨ ਵਿੱਚ ਸਾਨੂੰ ਦੱਸ ਪਾਈ ਗਈ ਹੈ। ਲਓ ਜੀ ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़दे दे वट में, चल मेले नू चलिए। हाय चल